ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤਾਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 11 ਮਈ ਦਿਨ ਬੁੱਧਵਾਰ ਤੇ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਇਹਨਾਂ ਨੂੰ 408 272 2500 4082722500 ਅਤੇ ਇਸ ਦੇ ਨਾਲ ਟਰੱਕਿੰਗ ਮਲਟੀ ਸਰਵਿਸਿਜ਼ ਵਾਲੇ ਜੋ ਕਿ ਫੈਕਟਰਿੰਗ ਦੀਆਂ ਸੇਵਾਵਾਂ ਤੁਹਾਡੇ ਲਈ ਪ੍ਰਦਾਨ ਕਰਦੇ ਨੇ। ਫੈਕਟਰਿੰਗ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਕਰੋ 408 272 2600 4082722600 ਦੇ ਉੱਤੇ। ਤਾਂ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਜੇ ਆਪਾਂ ਸ਼ੁਰੂ ਕਰੀਏ, ਸਹਿਜਧਾਰੀ ਮਾਮਲੇ ਦੇ ਵਿੱਚ SGPC ਸੁਪਰੀਮ ਕੋਰਟ ਪਹੁੰਚੀ ਜੀ। ਸਹਿਜਧਾਰੀ ਸਿੱਖਾਂ ਨੂੰ ਗੁਰਦੁਆਰਾ ਚੋਣਾਂ ਦੇ ਵਿੱਚ ਵੋਟ ਦੇ ਹੱਕ ਤੋਂ ਲਾਂਭੇ ਕਰਨ ਵਾਲਾ ਇੱਕ ਬਿੱਲ ਜਿਹੜਾ ਜੀ ਉਹ ਪਾਰਲੀਮੈਂਟ ਦੇ ਵਿੱਚ ਪਾਸ ਕੀਤੇ ਜਾਣ ਦੇ ਕੁਝ ਦਿਨਾਂ ਬਾਅਦ ਹੀ ਇਹਦੇ ਉੱਤੇ ਰਾਸ਼ਟਰਪਤੀ ਦੀ ਮੋਹਰ ਵੀ ਲੱਗ ਚੁੱਕੀ ਹੈ ਜੀ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਸੁਪਰੀਮ ਕੋਰਟ ਪਹੁੰਚ ਵੀ ਗਈ ਹੈ ਜੀ। ਸ਼੍ਰੋਮਣੀ ਕਮੇਟੀ ਨੇ ਆਪਣੀ ਐਪਲੀਕੇਸ਼ਨ ਦੇ ਵਿੱਚ ਸੁਪਰੀਮ ਕੋਰਟ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਉਸ ਹੁਕਮ ਦੇ ਖਿਲਾਫ ਅਪੀਲ ਦਾਇਰ ਕਰਨ ਦੀ ਆਗਿਆ ਦੇਣ ਦੀ ਬੇਨਤੀ ਕੀਤੀ ਹੈ, ਜਿਹਦੇ ਰਾਹੀਂ ਸਹਿਜਧਾਰੀ ਸਿੱਖਾਂ ਦੇ ਵੋਟ ਦੇ ਹੱਕ ਨੂੰ ਵਾਜਬ ਕਰਾਰ ਦਿੱਤਾ ਗਿਆ ਸੀਗਾ। ਔਰ ਇਸ ਅਰਜ਼ੀ ਦੇ ਉੱਤੇ ਛੇਤੀ ਸੁਣਵਾਈ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਸ਼੍ਰੋਮਣੀ ਕਮੇਟੀ ਨੇ ਇਹਦੇ ਵਿੱਚ ਦਲੀਲ ਇਹ ਦਿੱਤੀ ਹੈ ਕਿ ਪਾਰਲੀਮੈਂਟ ਨੇ ਹਾਲ ਹੀ ਵਿੱਚ ਗੁਰਦੁਆਰਾ ਐਕਟ 1925 ਦੇ ਵਿੱਚ ਸੋਧ ਕਰਕੇ ਸਹਿਜਧਾਰੀ ਸਿੱਖਾਂ ਨੂੰ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੇ ਅਮਲ ਤੋਂ ਲਾਂਭੇ ਕੀਤਾ ਗਿਆ ਸੀਗਾ ਤੇ ਰਾਸ਼ਟਰਪਤੀ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ 5 ਮਈ ਨੂੰ ਕੇਂਦਰ ਸਰਕਾਰ ਨੇ ਸੋਧਿਆ ਹੋਇਆ ਕਾਨੂੰਨ ਨੋਟੀਫਾਈ ਜਿਹੜਾ ਜੀ ਉਹ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਨੇ ਇਸ ਲੈਟਰ ਦੇ ਵਿੱਚ ਦਾਅਵਾ ਕੀਤਾ ਜੀ ਕਿ ਸੋਧੇ ਹੋਏ ਕਾਨੂੰਨ ਰਾਹੀਂ ਉਹਨਾਂ ਸਾਰੀਆਂ ਖਾਮੀਆਂ ਪੇਸ਼ੀਆਂ ਨੂੰ ਦੂਰ ਕਰ ਦਿੱਤਾ ਗਿਆ, ਜਿਹਦੇ ਕਰਕੇ 20 ਸਤੰਬਰ 11 ਦੇ ਹਾਈ ਕੋਰਟ ਦੇ ਹੁਕਮ ਦੇ ਵਿੱਚ ਨਿਸ਼ਾਨਦੇਹੀ ਕੀਤੀ ਗਈ ਸੀ। ਔਰ ਇਹਦੇ ਵਿੱਚ 8 ਅਕਤੂਬਰ 2003 ਨੂੰ ਸਹਿਜਧਾਰੀ ਸਿੱਖਾਂ ਨੂੰ ਗੁਰਦੁਆਰਾ ਚੋਣਾਂ ਦੇ ਵਿੱਚ ਵੋਟ ਦੇ ਹੱਕ ਤੋਂ ਪਾਸੇ ਕਰਨ ਲਈ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਸੀਗਾ ਜੀ। ਸੁਪਰੀਮ ਕੋਰਟ ਨੇ 30 ਮਾਰਚ 2013 ਨੂੰ ਅਵਤਾਰ ਸਿੰਘ ਮੱਕੜ ਹੋਰਾਂ ਦੀ ਅਗਵਾਈ ਦੇ ਹੇਠ ਨਵੰਬਰ 2010 ਦੇ ਵਿੱਚ ਬਣੀ ਕਾਰਜਕਾਰੀ ਕਮੇਟੀ ਨੂੰ ਗੁਰਦੁਆਰੇ ਤੇ ਸ਼੍ਰੋਮਣੀ ਕਮੇਟੀ ਦੀਆਂ ਹੋਰ ਸੰਸਥਾਵਾਂ ਦੀ ਦੇਖ ਰੇਖ ਕਰਨ ਦੇ ਵਾਸਤੇ ਕਿਹਾ ਸੀਗਾ। ਔਰ 170 ਮੈਂਬਰੀ ਸਦਨ ਦੀ ਪਹਿਲੀ ਮੀਟਿੰਗ ਸੱਦੇ ਜਾਣ ਤੋਂ ਇਹ ਗੁਰੇਜ਼ ਜ਼ਰੂਰ ਕਰ ਰਿਹਾ ਸੀਗਾ। ਆਈ ਥਿੰਕ ਬਦਲੇ ਹੋਏ ਹਾਲਾਤਾਂ ਦੇ ਵਿੱਚ ਜਾਂ ਇਹ ਕਹਿ ਲਓ ਬਦਲ ਰਹੇ ਹਾਲਾਤਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਕਿਸਮ ਦਾ ਰਿਸਕ ਨਹੀਂ ਲੈਣਾ ਚਾਹੁੰਦੀ ਕਿ ਸਿਆਸੀ ਹਾਲਾਤ ਕਿਹੋ ਜਿਹੇ ਜਿਹੜਾ ਹੋ ਜਾਣ, ਜਿਹਦੇ ਕਰਕੇ ਉਹ ਛੇਤੀ ਤੋਂ ਛੇਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜਾ ਜੀ ਉਹ ਆਪਣਾ ਜਿਹੜਾ ਕਬਜ਼ਾ ਹੈ ਉਹ ਜਾਰੀ ਰੱਖ ਸਕੇ। ਉਹਦੇ ਕਰਕੇ ਇਹ ਕਾਹਲੀ ਜਿਹੜੀ ਆ ਉਹ ਕੀਤੀ ਗਈ ਹੈ ਜੀ। ਜਿਹੜੇ ਨਕਲੀ ਕੀਟਨਾਸ਼ਕਾਂ ਦੇ ਜਿਹੜੇ ਮਾਮਲੇ ਦੇ ਵਿੱਚ ਮੰਗਲ ਸੰਧੂ ਦੇ ਉੱਤੇ ਚਲਾਨ ਨਹੀਂ ਪੇਸ਼ ਕਰੂਗੀ ਪੰਜਾਬ ਪੁਲਿਸ ਜੀ। ਇਹ ਜਿਹੜਾ ਐਕਚੁਅਲੀ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਜੀ, ਕਿਸਾਨਾਂ ਦੇ ਖੁਦਕੁਸ਼ੀ ਦੀਆਂ ਖਬਰਾਂ ਆਪਾਂ ਰੋਜ਼ ਦਿੰਦੇ ਹਾਂ, ਉਹਦੇ ਵਾਸਤੇ ਇਹ ਜਿਹੜਾ ਜੀ ਸਾਰਾ ਕੁਝ ਜ਼ਿੰਮੇਵਾਰ ਸੀਗਾ। ਇੱਕ ਤਾਂ ਚਿੱਟਾ ਮੱਛਰ ਜਿਹੜਾ ਜੀ ਉਹ ਚੱਟ ਗਿਆ ਨਰਮੇ ਨੂੰ, ਦੂਜਾ ਜਿਹੜੀਆਂ ਨਕਲੀ ਕੀਟਨਾਸ਼ਕ ਦਵਾਈਆਂ ਸੀਗੀਆਂ ਉਹਨਾਂ ਨੇ ਚਿੱਟੇ ਮੱਛਰ ਤੇ ਅਸਰ ਕੋਈ ਨਾ ਕੀਤਾ। ਔਰ ਕਿਹੜੀਆਂ ਫੈਕਟਰੀਆਂ 'ਚ ਕਿੱਥੋਂ ਇਹ ਬਣ ਕੇ ਆਈਆਂ ਸੀਗੀਆਂ, ਸਾਰਾ ਮਾਮਲਾ ਦੁਹਰਾਉਣ ਦੀ ਜਿਹੜੀ ਹੈ ਜੀ ਉਹ ਜ਼ਰੂਰਤ ਨਹੀਂ ਹੈ। ਸਭ ਨੂੰ ਪਤਾ ਜੀ ਕਿ ਉਹ ਕੀ ਕੁਝ ਜਿਹੜਾ ਉਹ ਹੋਇਆ ਸੀਗਾ। ਹੁਣ ਇਸ ਮਸਲੇ ਦੇ ਉੱਤੇ ਜਿਹੜਾ ਸੀਗਾ ਜੀ ਹੈਰਾਨੀਜਨਕ ਤਰੀਕੇ ਦੇ ਨਾਲ ਜਿਹੜੀ ਪੰਜਾਬ ਪੁਲਿਸ ਹੈ ਜੀ ਉਹ ਜਿਹੜੇ ਗ੍ਰਿਫਤਾਰ ਕੀਤੇ ਗਏ ਸੀਗੇ ਖੇਤੀ ਵਿਭਾਗ ਦੇ ਸਾਬਕਾ ਡਾਇਰੈਕਟਰ ਡਾਕਟਰ ਮੰਗਲ ਸਿੰਘ ਸੰਧੂ, ਉਹਦੇ ਖਿਲਾਫ ਅਦਾਲਤ ਦੇ ਵਿੱਚ ਚਲਾਨ ਜਿਹੜਾ ਉਹ ਪੇਸ਼ ਨਹੀਂ ਕਰੂਗੀ। ਜ਼ਿਲ੍ਹਾ ਅਦਾਲਤ ਦੇ ਵਿੱਚ 13 ਮਈ ਨੂੰ ਕੀਟਨਾਸ਼ਕ ਘਪਲੇ 'ਚ ਬਾਕੀ ਜਿਹੜੇ ਮੁਲਜ਼ਮ ਨੇ ਉਹਨਾਂ ਦੇ ਖਿਲਾਫ ਚਲਾਨ ਪੇਸ਼ ਕੀਤਾ ਜਾਊਗਾ। ਜਿਹੜਾ ਜੀ ਇਹ ਦੱਸਿਆ ਇਹ ਗਿਆ ਜੀ ਕਿ ਚਲਾਨ ਪੇਸ਼ ਕਰਨ ਦੇ ਵਾਸਤੇ ਅਜੇ ਤੱਕ ਪੁਲਿਸ ਨੇ ਮੰਗਲ ਸੰਧੂ ਦੇ ਖਿਲਾਫ ਚਲਾਨ ਪੇਸ਼ ਕਰਨ ਦੇ ਵਾਸਤੇ ਗ੍ਰਹਿ ਵਿਭਾਗ ਨੂੰ ਚਿੱਠੀ ਤੱਕ ਜਿਹੜੀ ਹੈ ਜੀ ਉਹ ਜਾਰੀ ਨਹੀਂ ਕੀਤੀ। ਖੇਤੀ ਮਹਿਕਮੇ ਨੇ ਰਾਮਾ ਮੰਡੀ ਦੇ ਵਿੱਚ ਜਿਹੜੇ ਨਕਲੀ ਕੀਟਨਾਸ਼ਕਾਂ ਦੇ ਭੰਡਾਰ ਜਿਹੜੇ ਉਹ ਫੜੇ ਸਨ ਔਰ ਰਾਮਾ ਮੰਡੀ ਥਾਣੇ 'ਚ 2 ਸਤੰਬਰ 2015 ਨੂੰ ਜਿਹੜਾ ਕੇਸ ਦਰਜ ਹੋਇਆ ਸੀਗਾ। ਇਸ ਤੋਂ ਬਾਅਦ ਇਹਦੇ ਵਿੱਚ ਮੰਗਲ ਸੰਧੂ ਹੋਰਾਂ ਨੂੰ ਵੀ ਨਾਮਜ਼ਦ ਜਿਹੜਾ ਉਹ ਕਰ ਲਿਆ ਗਿਆ ਸੀਗਾ ਜੀ। ਜਿਹੜੇ ਤਫਤੀਸ਼ੀ ਆਫੀਸਰ ਸੀ ਉਹਨਾਂ ਨੇ ਜ਼ਿਲ੍ਹਾ ਅਦਾਲਤ ਦੇ ਵਿੱਚ 3 ਮੁਲਜ਼ਮਾਂ ਦੇ ਖਿਲਾਫ ਚਲਾਨ ਦੇਣਾ ਸੀਗਾ, ਪਰ ਅਦਾਲਤ ਦੇ ਵਿੱਚ ਇਹ ਹਾਜ਼ਰ ਨਹੀਂ ਸੀਗੇ, ਜਿਹਦੇ ਕਰਕੇ 3 ਮੁਲਜ਼ਮਾਂ ਨੂੰ ਚਲਾਨ ਮੌਕੇ ਹਾਜ਼ਰ ਹੋਣ ਦੀ ਗੱਲ ਜਿਹੜੀ ਆ ਉਹ ਆਖੀ ਗਈ ਆ। ਹੁਣ ਇਹ 13 ਮਈ ਨੂੰ ਪੇਸ਼ ਹੋਊਗਾ ਔਰ ਜਿਹੜਾ ਜੀ ਮੰਗਲ ਸੰਧੂ ਦੇ ਖਿਲਾਫ ਸਰਕਾਰ ਤੋਂ ਮਨਜ਼ੂਰੀ ਪਿੱਛੋਂ ਚਲਾਨ ਪੇਸ਼ ਕੀਤਾ ਜਾਊਗਾ, ਜਿਹਦੀ ਮਿਲਣ ਦੇ ਚਾਂਸ ਜਿਹੜੇ ਉਹ ਹੈ ਨਹੀਂ ਗੇ ਤਕਰੀਬਨ ਜੀ।
ਜੀ ਜੀ ਜੀ, ਲੱਗਦਾ ਇਹੀ ਰਿਹਾ ਜੀ, ਅੰਦਰ ਖਾਤੇ ਹੋ ਗਈ ਜੀ ਸੈਟਲਮੈਂਟ ਕੋਈ ਨਾ ਕੋਈ। ਹਿਮਾਚਲ ਦੇ ਵਿੱਚ ਬੱਦਲ ਫਟਣ ਕਰਕੇ ਜਿਹੜਾ ਜੀ ਉੱਥੇ ਨੁਕਸਾਨ ਜਿਹੜਾ ਹੋਇਆ ਸੀ, ਉਸ ਦੇ ਵਿੱਚ ਜਿਹੜੇ 4 ਨੌਜਵਾਨ ਪੰਜਾਬ ਤੋਂ ਗਏ ਸੀ ਉਹ ਲਾਪਤਾ ਨੇ, ਉਹ ਅਜੇ ਵੀ ਨਹੀਂ ਲੱਭ ਰਹੇ। ਇੱਥੇ ਐਕਚੁਅਲੀ ਨੁਕਸਾਨ ਤਾਂ ਕਾਫੀ ਜਾਨੀ ਜਿਹੜਾ ਦੀ ਉਹ ਹੋਇਆ। ਇਹ ਲੋਟੀ ਪੈਂਦਾ ਜੀ ਇੱਥੇ, ਬੱਦਲ ਜਿਹੜਾ ਉਹ ਫਟਿਆ ਔਰ ਹੜ੍ਹ ਆ ਗਿਆ ਇੱਕਦਮ। ਉਹਦੇ ਵਿੱਚ ਨਵਾਂ ਸ਼ਹਿਰ ਜ਼ਿਲ੍ਹੇ ਦੇ 4 ਨੌਜਵਾਨ ਜਿਹੜੇ ਦੀ ਉਹ ਰੁੜ ਗਏ। ਅਜੇ ਤੱਕ ਇਹਨਾਂ ਦੀਆਂ ਡੈੱਡ ਬੋਡੀਜ਼ ਜਿਹੜੀਆਂ ਨੇ ਉਹ ਨਹੀਂ ਮਿਲੀਆਂ ਜੀ। ਜਿਹੜੇ ਇਸ ਘਟਨਾ ਵਾਲੀ ਜਗ੍ਹਾ ਦੇ ਉੱਤੇ ਪਹੁੰਚੇ ਹੋਏ ਜਿਹੜੇ ਰਿਸ਼ਤੇਦਾਰ ਨੇ, ਉਹਨਾਂ ਨੂੰ ਵੀ ਇਹ ਉਮੀਦ ਨਹੀਂ ਹੈ ਜੀ ਕਿ ਇਹਨਾਂ ਦੇ ਵਿੱਚੋਂ ਕੋਈ ਜਿਉਂਦਾ ਜਿਹੜਾ ਦੀ ਉਹ ਹੋ ਸਕਦਾ। ਜਿਹੜੇ ਆਪ ਹੀ ਮਲਬਾ ਉੱਥੇ ਪਾਸੇ ਜਿਹੜਾ ਜੀ ਉਹ ਰਿਸ਼ਤੇਦਾਰ ਕਰ ਰਹੇ ਨੇ, ਬੜੇ ਮਾਯੂਸ ਨੇ। ਉਹ ਕਹਿੰਦੇ ਕਿ ਸਾਨੂੰ ਕਿਸੇ ਕਿਸਮ ਦਾ ਕੋਈ ਮੁਆਵਜ਼ਾ ਨਹੀਂ ਚਾਹੀਦਾ, ਸਾਨੂੰ ਆਪਣੇ ਬੱਚਿਆਂ ਦੀਆਂ ਜਿਹੜੀਆਂ ਦੀ ਉਹ ਲਾਸ਼ਾਂ ਜਿਹੜੀਆਂ ਉਹ ਚਾਹੀਦੀਆਂ ਨੇ। ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੈ ਉਹਨੇ ਹੋਮਗਾਰਡ, ਫਾਇਰ ਬ੍ਰਿਗੇਡ ਜਿਹੜੀ ਹੈ ਜੀ, ਉਹਨਾਂ ਨੇ ਵੀ ਸਰਚ ਮੁਹਿੰਮ ਜਿਹੜੀ ਹੈ ਜੀ ਉਹ ਸ਼ੁਰੂ ਕੀਤੀ ਹੋਈ ਆ। ਇਹ ਗਾਰੇ ਦੇ ਵਿੱਚ ਦੱਬੀ ਜਿਹੜੀ ਜੀ ਉਹ ਗੱਡੀ ਜਿਹਦੇ ਵਿੱਚ 4 ਨੌਜਵਾਨ ਸੀਗੇ, ਉਹਦਾ ਥੋੜਾ ਜਿਹਾ ਹਿੱਸਾ ਲੱਭਣ ਦੇ ਵਿੱਚ ਕਾਮਯਾਬ ਵੀ ਜਿਹੜੀ ਉਹ ਹੋਈ ਸੀਗੀ, ਪਰ ਅੱਗੋਂ ਜਿਹੜਾ ਜੀ ਇਹ ਡੈਡ ਬੋਡੀਜ਼ ਜਿਹੜੀਆਂ ਦੀ ਉਹ ਨਹੀਂ ਜਿਹੜੀਆਂ ਉਹ ਮਿਲੀਆਂ। ਜਿਹੜਾ ਪ੍ਰਸ਼ਾਸਨ ਆ ਉਹ ਇਹ ਕਹਿੰਦਾ ਕਿ ਜਿੰਨੀ ਦੇਰ ਤੱਕ ਉਹਨਾਂ ਨੂੰ ਮਿਲ ਨਹੀਂ ਜਾਂਦੀਆਂ ਇਹ ਡੈਡ ਬੋਡੀਜ਼, ਉਦੋਂ ਤੱਕ ਕੁਝ ਵੀ ਜਿਹੜਾ ਜੀ ਉਹ ਨਹੀਂ ਇਹਦੇ ਬਾਰੇ ਕਿਹਾ ਜਾ ਸਕਦਾ। ਜਿਹੜੇ ਇਹ ਘਟਨਾ ਜਦੋਂ ਹੋਈ ਆ, ਉਹਦੇ ਜਿਹੜੇ ਚਸ਼ਮਦੀਦ ਨੇ, ਉਹਨੇ ਦੱਸਿਆ ਕਿ ਨਾਲੇ ਦੇ ਕੰਢੇ ਦੇ ਉੱਤੇ ਇੱਕ ਬੱਸ ਤੇ ਇੱਕ ਸਕਾਰਪੀਓ ਗੱਡੀ ਜਿਹੜੀਆਂ ਉਹ ਖੜੀਆਂ ਸਨ ਔਰ 20 ਤੋਂ 30 ਫੁੱਟ ਉੱਚੀ ਪਾਣੀ ਦੀ ਇੱਕ ਲਹਿਰ ਆਈ ਤੇ ਇਹਨਾਂ ਗੱਡੀਆਂ ਨੂੰ ਨਾਲ ਜਿਹੜਾ ਜੀ ਉਹ ਰੋੜ ਕੇ ਆਪਣੇ ਲੈ ਗਈ, ਜਿਹਦੇ ਵਿੱਚ 8 ਨੌਜਵਾਨ ਜਿਹੜੇ ਉਹ ਸਵਾਰ ਸਨ ਔਰ 500 ਮੀਟਰ ਤੱਕ ਪੱਟੀ ਜਿਹੜੀ ਸੀ ਉਹ ਢਕੀ ਗਈ ਸੀਗੀ। ਸਤਲੁਜ ਦਰਿਆ ਦੇ ਵਿੱਚ ਇਹ ਜਿਹੜੀਆਂ ਦੀ ਡੈਡ ਬੋਡੀਜ਼ ਉਹ ਵਹਿ ਜਾਣ ਦੇ ਜਿਹੜਾ ਜੀ ਉਹ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ। ਅਜੇ ਤੱਕ ਇਹਨਾਂ ਦਾ ਕੁਝ ਪਤਾ ਜਿਹੜਾ ਜੀ ਉਹ ਨਹੀਂ ਲੱਗਿਆ। ਉਂਝ ਵੈਸੇ ਹਰ ਸਾਲ ਹੀ ਬੱਦਲ ਜਿਹੜਾ ਜੀ ਉਹ ਹਿਮਾਚਲ ਦੇ ਵਿੱਚ ਫਟਦਾ, ਇਸੇ ਤਰੀਕੇ ਨਾਲ ਜਾਨੀ ਨੁਕਸਾਨ ਜਿਹੜਾ ਜੀ ਉਹ ਹੁੰਦਾ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਕੈਰੋਂ ਹੁਣਾਂ ਦੇ ਸਲਾਹਕਾਰ ਨੂੰ ਕਣਕ ਚੁੱਕਣ ਦੇ ਕਾਫੀ ਠੇਕੇ ਮਿਲੇ ਜੀ। ਇਹ ਪੱਟੀ ਤੋਂ ਜਿਹੜੇ ਕਾਂਗਰਸੀ ਆਗੂ ਨੇ ਹਰਮਿੰਦਰ ਸਿੰਘ ਗਿੱਲ, ਉਹਨਾਂ ਨੇ ਜਿਹੜਾ ਜੀ ਇੱਕ ਪ੍ਰੈਸ ਕਾਨਫਰੰਸ ਕਰਕੇ ਉਹਦੇ ਵਿੱਚ ਇਹ ਜਿਹੜੇ ਆ ਜੀ ਕਥਿਤ ਰੂਪ ਦੇ ਵਿੱਚ ਦੋਸ਼ ਲਾਏ ਨੇ। ਇਹ ਗੱਲ ਆਖੀ ਹੈ ਕਿ ਕੇਂਦਰ ਸਰਕਾਰ ਤੋਂ 12,000 ਕਰੋੜ ਰੁਪਏ ਦੇ ਜਿਹੜੇ ਕਣਕ ਘਪਲੇ ਦੀ ਜਾਂਚ ਦੀ ਮੰਗ ਜਿਹੜੀ ਕੀਤੀ ਗਈ ਆ। ਉਹਨਾਂ ਨੇ ਦੂਸਰਾ ਦੋਸ਼ ਜਿਹੜਾ ਜੀ ਇਹ ਲਾਇਆ ਕਿ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੋਰਾਂ ਦੇ ਵੱਲੋਂ ਨਿਯਮ ਜਿਹੜੇ ਨੇ ਉਹਨਾਂ ਨੂੰ ਛਿੱਕੇ ਟੰਗ ਕੇ ਆਪਣੇ ਸਿਆਸੀ ਸਲਾਹਕਾਰ ਨੂੰ 3 ਜ਼ਿਲ੍ਹਿਆਂ ਦੀਆਂ ਜਿਹੜੀਆਂ ਮੰਡੀਆਂ ਨੇ ਉਹਦੇ ਵਿੱਚੋਂ ਕਣਕ ਚੁਕਾਈ ਦਾ ਠੇਕਾ ਜਿਹੜਾ ਜੀ ਉਹ ਦਿੱਤਾ ਗਿਆ ਜੀ। ਉਹਨਾਂ ਨੇ ਦੋਸ਼ ਇਹ ਲਾਇਆ ਜੀ ਕਿ ਉਹਨਾਂ ਦੇ ਸਿਆਸੀ ਸਲਾਹਕਾਰ ਜਿਹੜਾ ਗੁਰਮੁਖ ਸਿੰਘ ਭੁੱਲਾ, ਉਹਨੂੰ 3 ਜ਼ਿਲ੍ਹਿਆਂ ਦੀਆਂ 144 ਮੰਡੀਆਂ ਦੇ ਵਿੱਚੋਂ ਕਣਕ ਦੀ ਚੁਕਾਈ ਦਾ ਠੇਕਾ ਦਿੱਤਾ ਗਿਆ, ਜਦੋਂ ਕਿ ਇਹਦੇ ਕੋਲੇ ਆਪਣਾ ਇੱਕ ਵੀ ਟਰੱਕ ਜਿਹੜਾ ਉਹ ਨਹੀਂ ਹੈਗਾ। ਉਹਨੂੰ ਅੰਮ੍ਰਿਤਸਰ, ਤਰਨਤਾਰਨ ਤੇ ਗੁਰਦਾਸਪੁਰ ਦੀਆਂ ਮੰਡੀਆਂ ਦਾ ਠੇਕਾ ਜਿਹੜਾ ਜੀ ਉਹ ਦਿੱਤਾ ਗਿਆ। ਠੇਕਾ ਦਿੱਤਾ ਵੀ ਵੱਧ ਰੇਟ ਦੇ ਉੱਤੇ ਗਿਆ ਜੀ। ਉਹਨਾਂ ਨੇ ਇਹਦੇ ਸੰਬੰਧੀ ਸਬੂਤ ਪੇਸ਼ ਕਰਦਿਆਂ ਹੋਇਆਂ ਇਹ ਦੱਸਿਆ ਜੀ ਕਿ ਭਿੱਖੀਵਿੰਡ ਕਲਸਟਰ ਦੀਆਂ 9 ਮੰਡੀਆਂ ਦਾ ਠੇਕਾ ਪਿਛਲੇ ਸਾਲ ਨਾਲੋਂ 90% ਤੋਂ ਵੱਧ ਹੈ। ਖੇਮਕਰਨ ਦੀਆਂ 7 ਮੰਡੀਆਂ 'ਚ ਪਿਛਲੇ ਸਾਲ ਨਾਲੋਂ 60%, ਝਬਾਲ ਦੀਆਂ 7 ਮੰਡੀਆਂ 'ਚ 120%, ਪੱਟੀ ਦੀਆਂ 9 ਮੰਡੀਆਂ 'ਚ 165%, ਹਰੀਕੇ ਦੀਆਂ 8 ਮੰਡੀਆਂ 'ਚ 100% ਤੇ ਤਰਨਤਾਰਨ ਦੀਆਂ 4 ਮੰਡੀਆਂ 'ਚ ਪਿਛਲੇ ਵਰੇ ਨਾਲੋਂ 275% ਵੱਧ ਰੇਟ ਦੇ ਉੱਤੇ ਠੇਕਾ ਜਿਹੜਾ ਜੀ ਉਹ ਦਿੱਤਾ ਗਿਆ। ਉਹਨਾਂ ਇਹ ਵੀ ਕਿਹਾ ਕਿ ਠੇਕਾ ਉਸ ਬੰਦੇ ਨੂੰ ਦਿੱਤਾ ਗਿਆ ਜਿਹਨੇ ਆਪਣੇ ਨੇੜਲੇ ਸਾਥੀ ਨਾਲੋਂ 11.4 ਕਰੋੜ ਰੁਪਏ ਵੱਧ ਰੇਟ ਦਰਜ ਜਿਹੜਾ ਉਹ ਕੀਤਾ ਸੀਗਾ। ਇਹਨੇ ਦਾਅਵਾ ਇਹ ਕੀਤਾ ਜੀ ਕਿ ਇਹਦੀ ਰਿਪੋਰਟ ਛੇਤੀ ਹੀ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜਿਹੜੀ ਹੈ ਜੀ ਉਹ ਦਿੱਤੀ ਜਾਊਗੀ। ਜੀ ਜੀ। ਅਗਲੀ ਗੱਲ ਕਰੀਏ, ਪੰਜਾਬ ਸਰਕਾਰ ਦੀਆਂ ਜਿਹੜੀਆਂ ਜ਼ਮੀਨ ਤਕਰੀਬਨ 50,000 ਏਕੜ ਦੇ ਉੱਤੇ ਨਜਾਇਜ਼ ਕਬਜ਼ੇ। ਦੇਖੋ ਜੀ, ਐਕਚੁਅਲੀ ਇਹ ਰਿਪੋਰਟਾਂ ਇਹੋ ਜਿਹੀਆਂ ਤਾਂ ਜਿਹੜੀਆਂ ਉਹ ਆਉਂਦੀਆਂ ਹੀ ਰਹਿੰਦੀਆਂ ਨੇ ਕਿ ਕਿਹੜੇ ਲੋਕਾਂ ਨੇ ਜਿਹੜੇ ਆ ਉਹ ਕਬਜ਼ੇ ਇਹਨਾਂ ਦੇ ਉੱਤੇ ਕੀਤੇ ਹੋਏ ਆ। ਇਸੇ ਕਰਕੇ ਵੱਡੇ ਲੋਕ ਨੇ ਜੀ, ਤਾਂ ਕਰਕੇ ਕਬਜ਼ੇ ਜਿਹੜੇ ਆ ਜੀ ਉਹ ਛੁੱਟਦੇ ਹੀ ਨਹੀਂ ਜੀ। ਪੰਜਾਬ ਦੇ ਵਿੱਚ 50,000 ਏਕੜ ਸਰਕਾਰੀ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ੇ ਨੇ ਔਰ ਇਹਦੀ ਕੀਮਤ ਜਿਹੜੀ ਆ ਜੀ ਬਾਜ਼ਾਰ ਦੇ ਵਿੱਚ 8,000 ਕਰੋੜ ਰੁਪਈਆ ਜਿਹੜੀ ਆ ਜੀ ਉਹ ਬਣਦੀ ਆ। ਸ਼ਹਿਰਾਂ ਵਿਚਲੀ ਸਰਕਾਰੀ ਜਾਇਦਾਦ ਨੱਪਣ ਵਾਲੇ ਜ਼ਿਆਦਾ ਸਿਆਸੀ ਪਹੁੰਚ ਵਾਲੇ ਲੋਕ ਨੇ। ਕਬਜ਼ੇ ਦੀ ਮਾਰ ਹੇਠ ਜੰਗਲਾਤ, ਪੰਚਾਇਤੀ ਸ਼ਾਮਲਾਤ ਤੇ ਵਕਫ ਬੋਰਡ ਦੀ ਜਿਹੜੀ ਆ ਜੀ ਉਹ ਜ਼ਮੀਨ ਜ਼ਿਆਦੀ ਆ ਔਰ ਇਹਨਾਂ
ਸਰਕਾਰੀ ਜਾਇਦਾਦਾਂ ਦੇ ਉੱਤੇ ਵਰ੍ਹਿਆਂ ਤੋਂ ਲੋਕਾਂ ਨੇ ਨਜਾਇਜ਼ ਉਸਾਰੀਆਂ ਕਰਕੇ ਕਾਰੋਬਾਰ ਜਿਹੜੇ ਆ ਜੀ ਉਹ ਚਲਾਏ ਹੋਏ ਨੇ ਜੀ। ਕੇਂਦਰੀ ਵਾਤਾਵਰਣ ਤੇ ਜੰਗਲਾਤ ਮੰਤਰਾਲੇ ਦੇ ਜਿਹੜੇ ਵੇਰਵੇ ਨੇ ਉਹਦੇ ਅਨੁਸਾਰ ਪੰਜਾਬ ਦੇ ਵਿੱਚ ਜੰਗਲਾਤ ਮਹਿਕਮੇ ਦੀ 18,510 ਏਕੜ ਸਰਕਾਰੀ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ। ਜੰਗਲਾਤ ਮਹਿਕਮੇ ਦੀ ਜਿਹੜੀ ਗ੍ਰੀਨ ਬੈਲਟ ਹੈ ਜੀ ਉਹ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ। ਸ਼ਹਿਰੀ ਖੇਤਰਾਂ ਦੇ ਵਿੱਚ ਜਿਹੜੇ ਕਾਰੋਬਾਰੀ ਲੋਕ ਨੇ ਉਹਨਾਂ ਨੇ ਗ੍ਰੀਨ ਬੈਲਟ ਲਾਪਤਾ ਹੀ ਕਰਤੀ ਹੈ ਜੀ, ਉਹ ਗਾਇਬ ਹੀ ਤਕਰੀਬਨ ਜਿਹੜੀ ਆ ਉਹ ਕਰ ਦਿੱਤੀ ਹੈ। 21,000 ਏਕੜ ਪੰਚਾਇਤੀ ਸ਼ਾਮਲਾਤ ਲੋਕਾਂ ਦੇ ਨਜਾਇਜ਼ ਕਬਜ਼ੇ ਨੇ ਔਰ ਸਭ ਤੋਂ ਵੱਧ ਜਿਹੜੇ ਜ਼ਿਆਦਾ ਕਬਜ਼ੇ ਨੇ ਉਹ ਪਟਿਆਲੇ ਜ਼ਿਲ੍ਹੇ ਦੇ ਵਿੱਚ 4316 ਏਕੜ ਜ਼ਮੀਨ ਦੇ ਉੱਤੇ ਆ ਜੀ। ਦੂਜੇ ਨੰਬਰ ਦੇ ਉੱਤੇ ਕਪੂਰਥਲਾ ਜ਼ਿਲ੍ਹਾ ਜਿੱਥੇ 3451, ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ 2370 ਏਕੜ ਜ਼ਮੀਨ ਦੇ ਉੱਤੇ ਕਬਜ਼ਾ ਜਿਹੜਾ ਜੀ ਉਹ ਹੋਇਆ। ਔਰ ਇਹ ਲੋਕ ਜਿਹੜੇ ਜੀ ਉਹ ਤਕੜੇ ਲੋਕ ਨੇ, ਜਿਹਦੇ ਕਰਕੇ ਪੰਜਾਬ ਹਰਿਆਣਾ ਹਾਈ ਕੋਰਟ ਜਿਹੜੀ ਹੈ ਜੀ ਉਹ ਇਸ ਮਾਮਲੇ ਦੇ ਉੱਤੇ ਸਖਤ ਜ਼ਰੂਰ ਰਹੀ ਆ, ਪਰ ਜਿਹੜਾ ਜੀ ਇਹ ਕਬਜ਼ੇ ਇਸ ਕਰਕੇ ਨਹੀਂ ਛੁਡਵਾਏ ਜਾਂਦੇ ਕਿ ਜਿਨ੍ਹਾਂ ਤੋਂ ਛੁਡਵਾਏ ਜਾਣੇ ਨੇ ਉਹ ਵੱਡੇ ਲੋਕ ਨੇ ਤੇ ਉਹਨਾਂ ਦੀ ਪਹੁੰਚ ਹੈ, ਇਸ ਕਰਕੇ ਮਾਮਲਾ ਕਾਗਜ਼ਾਂ ਤੱਕ ਹੀ ਸੀਮਤ ਹੈ ਜੀ। ਜੀ ਜੀ। ਮੁੱਖ ਮੰਤਰੀ ਪ੍ਰਕਾਸ਼ ਬਾਦਲ ਉਹਨਾਂ ਨੇ ਆਖਿਆ ਵੀ ਪੰਜਾਬ ਦੇ ਲੋਕ ਤਾਂ ਹੈ ਹੀ ਲਾਈ ਲੱਗ। ਐਕਚੁਅਲੀ ਜੀ ਮੁਕਤਸਰ ਸਾਹਿਬ ਦੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਉਹ ਸੰਗਤ ਦਰਸ਼ਨ ਜਿਹੜਾ ਜੀ ਉਹ ਕਰ ਰਹੇ ਨੇ। ਰੋਜ਼ ਕੋਈ ਨਾ ਕੋਈ ਇਦਾਂ ਦਾ ਬਿਆਨ ਹੀ ਉਹਨਾਂ ਦਾ ਜਿਹੜਾ ਜੀ ਉਹ ਆਉਂਦਾ। ਪਹਿਲਾਂ ਤਾਂ ਜਿਹੜੇ ਜੋ ਕੁਝ ਵਾਪਰ ਰਿਹਾ ਪੰਜਾਬ ਦੇ ਵਿੱਚ ਉਹਦੇ ਬਾਰੇ ਉਹਨਾਂ ਨੇ ਕਿਹਾ ਸੀਗਾ ਕਿ ਮੈਨੂੰ ਕੁਝ ਨਹੀਂ ਪਤਾ ਜੀ, ਉਹ ਚਾਹੇ ਕੇਬਲ ਵਾਲੀ ਗੱਲ ਹੋਵੇ ਤੇ ਚਾਹੇ ਜਿਹੜਾ ਜੀ ਬੈਂਸ ਸਨ ਜਿਨ੍ਹਾਂ ਨੂੰ ਕੁੱਟਮਾਰ ਕੀਤੀ ਗਈ ਸੀ ਉਹਦੀ ਜਿਹੜੀ ਜੀ ਉਹ ਗੱਲ ਹੋਵੇ। ਹੁਣ ਮਰਾੜ ਕਲਾਂ ਦੇ ਵਿੱਚ ਜਿਹੜਾ ਸੀਗਾ ਜੀ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜਿਹੜਾ ਸਮਰਥਨ ਮਿਲ ਰਿਹਾ ਉਹਦੇ ਉੱਤੇ ਰੋਸ ਜ਼ਾਹਰ ਕੀਤਾ ਜੀ, ਔਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਪੰਜਾਬੀ ਤਾਂ ਲਾਈ ਲੱਗ ਨੇ, ਉਹ ਇਹ ਨਹੀਂ ਸੋਚਦੇ ਕਿ ਕੌਣ ਆਪਣਾ ਹੈ ਤੇ ਕੌਣ ਜਿਹੜਾ ਜੀ ਉਹ ਬੇਗਾਨਾ ਹੈ। ਉਹ ਕਹਿੰਦਾ ਜਿਹੜਾ ਚਾਰ ਗੱਲਾਂ ਕਰ ਲਵੇ ਉਹਦੇ ਪਿੱਛੇ ਜਿਹੜਾ ਜੀ ਇਹ ਲੱਗ ਜਾਂਦੇ ਨੇ। ਹੁਣ ਕੇਜਰੀਵਾਲ ਦੇ ਮਗਰ ਜਿਹੜਾ ਜੀ ਉਹ ਲੱਗੇ ਫਿਰਦੇ ਨੇ, ਜਦੋਂ ਕਿ ਕੇਜਰੀਵਾਲ ਜਿਹੜੇ ਆ ਜੀ ਉਹਦਾ ਕੋਈ ਪੰਜਾਬ ਦੇ ਮਾਮਲਿਆਂ ਦੇ ਉੱਤੇ ਸਪਸ਼ਟ ਸਟੈਂਡ ਜਿਹੜਾ ਜੀ ਉਹ ਹੈ ਨਹੀਂਗਾ ਜੀ। ਜਿਹੜੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਜਿਹੜਾ ਜੀ ਸੂਬੇ ਨੂੰ ਕੈਲੀਫੋਰਨੀਆ ਬਣਾਉਣ ਦੇ ਵਾਅਦੇ ਜਿਹੜੇ ਬਾਰੇ ਮੁੱਖ ਮੰਤਰੀ ਨੇ ਸਪਸ਼ਟ ਜਵਾਬ ਦੇਣ ਦੀ ਕਿਹਾ ਕਿ ਕੋਈ ਵੀ ਮੁਲਕ 100% ਦੀ ਤਰੱਕੀ ਨਹੀਂ ਕਰਦਾ। ਉਹ ਕਹਿੰਦੇ ਕਿ ਅਮਰੀਕਾ ਕੈਨੇਡਾ ਨੇ ਵੀ ਤਰੱਕੀ ਜਿਹੜੀ ਹੈ ਜੀ ਉਹ 100% ਦੀ ਨਹੀਂ ਕੀਤੀ, ਔਰ ਇਸ ਕਰਕੇ ਜੇ ਪੰਜਾਬ ਕਿਸੇ ਤਰੱਕੀ ਦੇ ਵਿੱਚ ਰਹਿ ਗਿਆ ਇਹਦਾ ਇਕੱਲਾ ਦੋਸ਼ ਉਹਨੂੰ ਜਿਹੜਾ ਜੀ ਉਹ ਨਾ ਦਿਓ। ਉਹਨਾਂ ਨੇ ਕਿਹਾ ਕਿ ਚੋਣ ਮੈਨੀਫੈਸਟੋ ਜਿਹੜਾ ਜੀ ਉਹ ਪੂਰਾ ਕਰ ਦਿੱਤਾ ਗਿਆ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਜੀ ਕਿ 1,000 ਰੁਪਈਆ ਮਹੀਨਾ ਬੇਰੁਜ਼ਗਾਰੀ ਭੱਤਾ ਤੇ ਸਟੂਡੈਂਟ ਨੂੰ ਲੈਪਟਾਪ ਦੇਣ ਦੇ ਬਾਰੇ ਕਿਹਾ ਸੀਗਾ, ਉਹਨਾਂ ਨੇ ਕਿਹਾ ਜੀ ਕਿ ਸਾਰੇ ਵਾਅਦੇ ਜਿਹੜੇ ਆ ਜੀ ਉਹ ਪੂਰੇ ਛੇਤੀ ਹੋ ਜਾਣਗੇ। ਪਿੰਡ ਦੇ ਵਿੱਚ ਬੋਲਦੇ ਆ ਜਿਹੜੀ ਇੱਕ ਔਰਤ ਸੀ ਜੀ ਸਰਪੰਚ, ਉਹਨੇ ਗੱਲ ਚੁੱਕੀ ਜੀ ਕਿ ਸਾਡੇ ਪਿੰਡ ਦੀ ਸੜਕ ਜਿਹੜੀ ਆ ਉਹਦੇ ਬਹੁਤ ਬੁਰੇ ਹਾਲਾਤ ਦੇ ਵਿੱਚ ਹੈ, ਉਹਦਾ ਕੁਝ ਜਿਹੜਾ ਜੀ ਉਹ ਕਰਾ ਲਓ। ਇਹਦੇ ਉੱਤੇ ਮੁੱਖ ਮੰਤਰੀ ਸਾਹਿਬ ਨੇ ਇਹ ਕਿਹਾ ਕਿ ਬੀਬੀ ਤੂੰ ਸੜਕਾਂ ਤੋਂ ਕੀ ਲੈਣਾ, ਜਾ ਕੇ ਪਾਠ ਪੂਠ ਕਰਿਆ ਕਰ ਘਰੇ ਜੀ। ਜੀ ਦੇਖ ਲਓ ਜੀ, ਸੜਕਾਂ ਤੋਂ ਕੀ ਕਰਨਾ, ਘਰੇ ਘਰੇ ਪਾਠ ਹੀ ਕਰਾਉਂਦੇ ਨੇ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ ਵੀ ਹੋਈ ਕੀ ਜਾਂਦਾ। ਅਗਲੀ ਗੱਲ ਕਰੀਏ, ਮੈਡੀਕਲ ਦੀਆਂ 250 ਸੀਟਾਂ ਨੂੰ ਖੋਰਾ ਪੰਜਾਬ 'ਚ। ਜੀ ਐਕਚੁਅਲੀ ਇਹ ਜਿਹੜਾ ਤੁਸੀਂ ਇਹ ਕਹਿ ਲਓ ਕਿ ਐਜੂਕੇਸ਼ਨ ਜਾਂ ਹਾਇਰ ਐਜੂਕੇਸ਼ਨ ਜਿਹੜੀ ਆ ਜੀ ਉਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਜੀ ਉਹ ਢਾਹ ਲਾਉਣ ਦੇ ਯਤਨ ਨੇ, ਚਾਹੇ ਉਹ ਪ੍ਰਾਈਵੇਟ ਜਿਹੜੇ ਜੀ ਇੱਥੇ ਜਿਹੜੀਆਂ ਯੂਨੀਵਰਸਿਟੀਜ਼ ਨੇ ਉਹ ਬਣਾ ਕੇ ਸੁੱਟ ਦਿੱਤੀਆਂ ਗਈਆਂ ਹੋਣ ਜੀ। ਸੋ ਮੈਡੀਕਲ ਕੌਂਸਲ ਆਫ ਇੰਡੀਆ ਦੇ ਵੱਲੋਂ 2 ਕਾਲਜਾਂ ਨੂੰ ਦਾਖਲਾ ਕਰਨ ਦੀ ਆਗਿਆ ਨਾ ਦੇਣ ਕਰਕੇ ਰਾਜ ਦੇ ਮੈਡੀਕਲ ਕਾਲਜਾਂ ਦੇ ਵਿੱਚ MBBS ਦੀਆਂ 250 ਸੀਟਾਂ ਨੂੰ ਖੋਰਾ ਜਿਹੜਾ ਜੀ ਉਹ ਲੱਗ ਗਿਆ। ਸਰਕਾਰੀ ਤੇ ਗੈਰ ਸਰਕਾਰੀ ਮੈਡੀਕਲ ਕਾਲਜਾਂ ਵਿਚਲੀਆਂ MBBS ਦੀਆਂ 1220 ਸੀਟਾਂ ਦੇ ਵਿੱਚੋਂ ਘਟ ਕੇ 970 ਰਹਿ ਗਈਆਂ ਨੇ ਜੀ। ਕੌਂਸਲ ਵੱਲੋਂ ਗਵਰਨਮੈਂਟ ਮੈਡੀਕਲ ਕਾਲਜ ਤੇ ਹਸਪੀਟਲ ਪਟਿਆਲਾ ਦੇ ਵਿੱਚ 50 ਸੀਟਾਂ ਦਾ ਵਾਧਾ ਕਰਨ ਦੀ ਮੰਗ ਜਿਹੜੀ ਉਹ ਵੀ ਜਿਹੜੀ ਉਹ ਠੁਕਰਾ ਦਿੱਤੀ ਗਈ ਹੈ। ਇਹਦੇ ਕਰਕੇ 50 ਸੀਟਾਂ ਦਾ ਘਾਟਾ ਜਿਹੜਾ ਜੀ ਉਹ ਵੱਖਰਾ ਪਿਆ। ਭਾਰਤੀ ਮੈਡੀਕਲ ਕੌਂਸਲ ਦੇ ਵੱਲੋਂ ਚਿੰਤਪੁਰਨੀ ਮੈਡੀਕਲ ਕਾਲਜ ਤੇ ਹਸਪਤਾਲ ਪਠਾਨਕੋਟ ਨੂੰ ਡਾਕਟਰੀ ਦੀ ਪੜ੍ਹਾਈ ਦੇ ਵਿੱਚ ਦਾਖਲਾ ਕਰਨ ਤੋਂ ਪਹਿਲਾਂ ਹੀ ਮਨਾਹੀ ਜਿਹੜੀ ਆ ਜੀ ਉਹ ਹੋ ਚੁੱਕੀ ਹੈ, ਔਰ ਇਸ ਕਾਲਜ ਦੇ ਵਿੱਚ ਪੜ੍ਹਦੇ ਜਿਹੜੇ ਪੁਰਾਣੇ ਸਟੂਡੈਂਟਸ ਨੇ ਉਹਨਾਂ ਨੂੰ ਹੋਰ ਕਾਲਜਾਂ ਦੇ ਵਿੱਚ ਜਿਹੜਾ ਜੀ ਉਹ ਤਬਦੀਲ ਕੀਤਾ ਜਾ ਚੁੱਕਿਆ। ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਜਲੰਧਰ ਤੇ ਕੌਂਸਲ ਦੀ ਕਾਰਜਕਾਰਨੀ ਨੇ ਅਗਲੇ ਜਿਹੜਾ ਸ਼ੁਰੂ ਹੋ ਰਿਹਾ ਸਾਲ ਉਹਦੇ ਵਾਸਤੇ ਦਾਖਲਾ ਕਰਨ ਤੇ ਰੋਕ ਲਾ ਦਿੱਤੀ ਹੈ। ਕੌਂਸਲ ਦੀ ਟੀਮ ਦੇ ਵੱਲੋਂ ਕਾਲਜ ਦੀ ਮਾਨਤਾ ਜਿਹੜੀ ਆ ਉਹਨੂੰ ਰੀਨਿਊ ਕਰਾਉਣ ਦੇ ਵਾਸਤੇ ਕੀਤੀ ਗਈ ਇੰਸਪੈਕਸ਼ਨ ਦੇ ਵਿੱਚ ਵੀ ਬਹੁਤ ਸਾਰੀਆਂ ਖਾਮੀਆਂ ਜਿਹੜੀਆਂ ਸਾਹਮਣੇ ਆਈਆਂ ਨੇ, ਜਿਹਦੇ ਕਰਕੇ MBBS ਦੇ ਵਿੱਚ ਦਾਖਲਾ ਕਰਨ ਦੀ ਮਨਾਹੀ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਜੀ। ਜਿਹੜੀਆਂ ਇਹ ਵੱਖ-ਵੱਖ ਕਾਲਜਸ ਨੇ ਜੀ ਜਿਨ੍ਹਾਂ ਦੇ ਵਿੱਚ MBBS ਦੀਆਂ ਸੀਟਾਂ ਨੇ, ਉਹਨਾਂ ਸਾਰਿਆਂ ਨੇ ਜਿਹੜਾ ਵਧਾਉਣ ਦੇ ਉੱਤੇ ਜਿਹੜਾ ਜੀ ਰੋਸ ਪ੍ਰਗਟ ਜਿਹੜਾ ਉਹ ਕੀਤਾ। 250 ਸੀਟਾਂ ਦੇ ਨਾਲ ਨਿਰਸੰਦੇਹ 250 ਜਿਹੜੇ ਉਹ ਡਾਕਟਰ ਨੇ ਉਹ ਘੱਟ ਬਣਨਗੇ ਤੇ ਨਿਰਸੰਦੇਹ ਇਹਦਾ ਨੁਕਸਾਨ ਜਿਹੜਾ ਜੀ ਉਹ ਸਰਕਾਰੀ ਲੈਵਲ ਦੇ ਉੱਤੇ ਵੀ ਜਿਹੜਾ ਉਹ ਜ਼ਰੂਰ ਹੋਊਗਾ ਜੀ। ਜੀ
ਜੀ ਕੈਬਨਿਟ ਮੰਤਰੀ ਤੇ ਮੁੱਖ ਸਕੱਤਰ ਦੀ ਲੜਾਈ ਸਿਖਰਾਂ ਤੇ ਐਕਚੁਅਲੀ ਜੀ ਇਹ ਲੜਾਈ ਚੱਲ ਤਾਂ ਪਿਛਲੇ ਕੁਝ ਸਮੇਂ ਤੋਂ ਰਹੀ ਹੈ ਜੀ। ਹੁਣ ਇੰਨਾ ਆ ਕਿ ਇਹ ਐਕਚੁਅਲੀ ਜਿਹੜੀ ਹੈ ਜੀ ਸਿਖਰ ਤੇ ਆ ਗਈ ਹੈ। ਇਹ ਤਕਨੀਕੀ ਸਿੱਖਿਆ ਮੰਤਰੀ ਮਦਨ ਮੋਹਨ ਮਿੱਤਲ ਨੇ ਤੇ ਪੰਜਾਬ ਦੇ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨੇ ਜੀ, ਜਿਨ੍ਹਾਂ ਦੀ ਆਪਸ ਦੇ ਵਿੱਚ ਟਸਲ ਜਿਹੜੀ ਹੈ ਜੀ ਉਹ ਬਹੁਤ ਜ਼ਿਆਦਾ ਹੋ ਗਈ ਆ ਔਰ ਹੁਣ ਇਹ ਲੜਾਈ ਜਿਹੜੀ ਹੈ ਜੀ ਬਹੁਤ ਤਿੱਖੀ ਹੋ ਗਈ ਹੈ। ਮਦਨ ਮੋਹਨ ਮਿੱਤਲ ਹੋਰਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਜੀ ਕਿ ਉਹ ਸਰਵੇਸ਼ ਕੌਸ਼ਲ ਦੀ ਕਾਰਜਸ਼ੈਲੀ ਜਿਹੜੀ ਹੈ ਜੀ ਉਹਦੇ ਤੋਂ ਅੱਕੇ ਬੈਠੇ ਨੇ ਤੇ ਉਹਨਾਂ ਨੇ ਇਸੇ ਕਰਕੇ ਤਕਨੀਕੀ ਸਿੱਖਿਆ ਵਿਭਾਗ ਛੱਡਣ ਦਾ ਮਨ ਬਣਾ ਲਿਆ। ਤੇ ਇਹਦੇ ਬਾਰੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਵੀ ਜਿਹੜਾ ਜੀ ਔਰ ਭਾਜਪਾ ਹਾਈ ਕਮਾਂਡ ਨੂੰ ਜਾਣੂ ਕਰਵਾ ਦਿੱਤਾ ਗਿਆ। ਮਦਨ ਮੋਹਨ ਮਿੱਤਲ ਹੋਰਾਂ ਨੇ ਪਿਛਲੇ ਦਿਨੀ ਪੰਜਾਬ ਦੇ ਮੁੱਖ ਸਕੱਤਰ ਸਰਵੇਸ਼ ਕੌਸ਼ਲ ਦੇ ਉੱਤੇ ਗੰਭੀਰ ਦੋਸ਼ ਲਾਏ ਸੀਗੇ ਕਿ ਉਹ ਪੰਜਾਬ ਵਿੱਚ ਰਾਜੇ ਮਹਾਰਾਜਿਆਂ ਵਾਂਗ ਜਿਹੜਾ ਜੀ ਵਤੀਰਾ ਉਹਨਾਂ ਦਾ ਹੈ। ਔਰ ਜਦੋਂ ਕਿ ਸਰਵੇਸ਼ ਕੌਸ਼ਲ ਨੇ ਤਕਨੀਕੀ ਸਿੱਖਿਆ ਮੰਤਰੀ ਮਦਨ ਮੋਹਨ ਮਿੱਤਲ ਦੇ ਉੱਤੇ ਵੱਲੋਂ ਲਾਏ ਜਾ ਰਹੇ ਜਿਹੜੇ ਦੋਸ਼ ਸੀਗੇ ਉਹਨਾਂ ਨੂੰ ਨਕਾਰਿਆ ਸੀਗਾ। ਜਿਹੜੇ ਮਦਨ ਮੋਹਨ ਮਿੱਤਲ ਨੇ ਉਹਨਾਂ ਨੇ ਸਰਵੇਸ਼ ਕੌਸ਼ਲ ਦੇ ਉੱਤੇ ਗੰਭੀਰ ਦੋਸ਼ ਲਾਏ ਸੀਗੇ ਕਿ ਉਹ ਪੰਜਾਬ ਦੀਆਂ ਦੋਹਾਂ ਤਕਨੀਕੀ ਯੂਨੀਵਰਸਿਟੀਆਂ ਦੀ ਖੁਦ ਮੁਖਤਿਆਰੀ ਨੂੰ ਖੋਰਾ ਲਾ ਰਹੇ ਨੇ ਤੇ ਉਹ ਆਪਣੇ ਮਨਮਾਨੇ ਢੰਗ ਦੇ ਨਾਲ ਕੰਮ ਕਰ ਰਹੇ ਨੇ ਤੇ ਕੋਈ ਵੀ ਅਧਿਕਾਰੀ ਉਹਨਾਂ ਦੇ ਵਿਰੁੱਧ ਕੁਸਕਦਾ ਨਹੀਂ ਗਾ। ਇਹ ਤੋਂ ਪਹਿਲਾਂ ਉਹਨਾਂ ਨੇ ਇਹ ਵੀ ਖੁਲਾਸਾ ਕੀਤਾ ਸੀਗਾ ਮਿੱਤਲ ਹੋਰਾਂ ਨੇ ਕਿ PTU ਦੇ ਸਾਬਕਾ ਵਾਈਸ ਚਾਂਸਲਰ ਰਜਨੀਸ਼ ਅਰੋੜਾ ਨੇ ਸੂਬੇ ਦੇ ਵਿੱਚ ਇੱਕ ਹੋਰ ਟੈਕਨੀਕਲ ਯੂਨੀਵਰਸਿਟੀ ਬਣਾਉਣ ਦਾ ਸੁਝਾਅ ਮੁੱਖ ਮੰਤਰੀ ਨੂੰ ਦਿੱਤਾ ਸੀਗਾ। ਉਹਨਾਂ ਬਕਾਇਦਾ ਇਹਦੇ ਬਾਰੇ ਚਿੱਠੀ ਵੀ ਲਿਖ ਕੇ ਕਿਹਾ ਸੀਗਾ ਔਰ PTU ਦੇ ਫੰਡਾਂ ਦੇ ਵਿੱਚੋਂ 550 ਕਰੋੜ ਦੇਣ ਦੀ ਲਿਖਤੀ ਹਾਮੀ ਵੀ ਜਿਹੜੀ ਉਹ ਭਰੀ ਸੀਗੀ। ਕੌਸ਼ਲ ਜਿਹੜੇ ਨੇ ਜੀ ਉਹ ਇਹ ਕਹਿੰਦੇ ਨੇ ਕਿ ਮਿੱਤਲ ਦੇ ਨਾਲ ਉਹਨਾਂ ਦੇ ਪਿਛਲੇ 30 ਸਾਲਾਂ ਤੋਂ ਚੰਗੇ ਸੰਬੰਧ ਰਹੇ ਨੇ। ਉਹਨਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਹਾਲੇ ਤੱਕ ਦੋਵਾਂ ਯੂਨੀਵਰਸਿਟੀਆਂ ਦੀਆਂ ਕਮੇਟੀਆਂ ਵੱਲੋਂ ਸੁਝਾਏ VC ਨਹੀਂ ਲਾ ਸਕੀਆਂ। ਉਹਨਾਂ ਨੇ ਕਿਸੇ ਵੀ ਤਰ੍ਹਾਂ ਦੇ ਪੱਖਪਾਤੀ ਫੈਸਲੇ ਲੈਣ ਤੋਂ ਇਨਕਾਰ ਕੀਤਾ। ਅਸਲ ਕਹਾਣੀ ਜਿਹੜੀ ਹੈ ਜੀ ਉਹ ਇਉਂ ਦੱਸੀ ਜਾਂਦੀ ਹੈ ਕਿ ਮਿੱਤਲ ਸਾਹਿਬ ਜਿਹੜੇ ਨੇ ਇਹਨਾਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਜਿਹੜੇ ਨੇ ਉਹ ਲਾਉਣੇ ਚਾਹੁੰਦੇ ਨੇ ਜਿਨ੍ਹਾਂ ਦਾ ਪਿਛੋਕੜ RSS ਦੇ ਨਾਲ ਹੈ, ਜਦੋਂ ਕਿ ਸਰਵੇਸ਼ ਕੌਸ਼ਲ ਹੋਰੀ ਜਿਹੜੇ ਦੀ ਉਹ ਲਗਾਤਾਰ ਇਹਦਾ ਵਿਰੋਧ ਕਰਦੇ ਆ ਰਹੇ ਨੇ ਕਿ ਉਹ ਇਸ ਤਰ੍ਹਾਂ ਦੇ ਪਿਛੋਕੜ ਵਾਲਿਆਂ ਨੂੰ ਨਹੀਂ ਲੱਗਣ ਦੇਣਗੇ। ਜੀ ਜਗਮੀਤ ਬਰਾੜ ਹੁਣਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਦੀ ਇੱਕ ਹਿਸਾਬ ਦੇ ਨਾਲ ਇੱਛਾ ਜੀ ਜ਼ਾਹਰ ਕੀਤੀ ਆ। ਇੱਛਾ ਤਾਂ ਉਹ ਦੇਰ ਦੀ ਜ਼ਾਹਰ ਕਰ ਰਹੇ ਆ, ਅੱਗੋਂ ਇੱਛਾ ਜਿਹੜੀ ਇਹਦੀ ਉਹ ਨਹੀਂ ਹੋ ਰਹੀ। ਜਿਹੜੇ ਵਰਕਰ ਨੇ ਉਹਨਾਂ ਦੇ ਵੱਲੋਂ ਜਿਹੜਾ ਜੀ ਉਹ ਵਿਰੋਧ ਕੀਤਾ ਜਾ ਰਿਹਾ। ਆਮ ਆਦਮੀ ਪਾਰਟੀ ਦੇ ਵੱਲੋਂ ਵੀ ਇਹ ਸਪਸ਼ਟ ਜਿਹੜਾ ਜੀ ਉਹ ਕੀਤਾ ਗਿਆ ਕਿ ਜਿਹੜਾ ਕਿਸੇ ਪਾਰਟੀ ਦੇ ਵੱਲੋਂ ਕੱਢਿਆ ਹੁੰਦਾ ਉਹਨੂੰ ਅਸੀਂ ਨਹੀਂ ਲੈਂਦੇ, ਜੇ ਕੋਈ ਪਾਰਟੀ ਛੱਡ ਕੇ ਆਉਂਦਾ ਤੇ ਉਹ ਗੱਲ ਜਿਹੜੀ ਹੈ ਜੀ ਉਹ ਵੱਖਰੀ ਹੈ। ਜੀ ਤੇ ਸੋ ਤੋਂ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਪੰਨੂ ਜੀ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਕੱਲ ਗੱਲ ਜਗਮੀਤ ਇਹ ਫੇਰ ਆਖੀ ਪਾਰਟੀ ਦੇ ਨਾਲ ਮੈਂ ਜਾ ਸਕਦਾ ਜੀ। ਕੱਲ ਗੱਲ ਜਗਮੀਤ ਇਹ ਫੇਰ ਆਖੀ ਪਾਰਟੀ ਆਪ ਦੇ ਨਾਲ ਮੈਂ ਜਾ ਸਕਦਾ। ਲੋਕਾਂ ਅੰਦਰ ਹੈ ਮੇਰਾ ਆਧਾਰ ਤਕੜਾ, ਆਪ ਵਾਲਿਆਂ ਪੱਲੇ ਉਹ ਪਾ ਸਕਦਾ ਜੀ। ਮੈਨੂੰ ਲੋਕਾਂ ਦੀ ਨਬਜ਼ ਦੀ ਸਾਰ ਸਾਰੀ ਭਾਸ਼ਣ ਨਾਲ ਮੈਂ ਰੁੱਖ ਪਲਟਾ ਸਕਦਾ। ਹੋਰ ਧਿਰਾਂ ਦੇ ਨਾਲ ਨਹੀਂ ਨਿਭੀ ਭਾਵੇਂ ਹੁਣ ਮੈਂ ਇਹਨਾਂ ਦੇ ਨਾਲ ਨਿਭਾ ਸਕਦਾ। ਜਿੱਥੇ ਜਾਂਦਾ ਜਗਮੀਤ ਜਦ ਬੋਲਦਾ ਤਾਂ ਆਪ ਵਾਲਿਆਂ ਦਾ ਗਾਣਾ ਗਾਈ ਜਾਂਦਾ। ਜਿੱਥੇ ਜਾਂਦਾ ਜਗਮੀਤ ਜਦ ਬੋਲਦਾ ਤਾਂ ਆਪ ਵਾਲਿਆਂ ਦਾ ਗਾਣਾ ਗਾਈ ਜਾਂਦਾ। ਆਪ ਪਾਰਟੀ ਅੱਗੋਂ ਨਹੀਂ ਹੱਥ ਕਰਦੀ, ਇੱਕ ਤਰਫਾ ਇਹ ਹੱਥ ਵਧਾਈ ਜਾਂਦਾ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਬੜੀ ਮਿਹਰਬਾਨੀ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।